अस्सलामुअलैकुम वरहमतुल्लाहि वबरकातुहू। वालेकुम अस्सलाम वरहमतुल्लाहि वबरकातुहू। जी मोहतरम की हाल चाल है? अल्हम्दुलिल्लाह। बड़ी गल है तुसी हैलो दी बजाय सलाम कीता है। ਵੇਖੋ ਜੀ ਗੱਲ ਇਹ ਵੇ ਕਿ ਜਦੋਂ ਵੀ ਫੋਨ ਕਰੋ ਜਾਂ ਕੋਈ ਮਿਲੇ ਨਾ जी जी ਤੇ ਅਸਲਾਮੁ ਅਲੈਕੁਮ ਵਰਹਮਤੁल्लाहि ਵਬਰਕਾਤੁਹੂ ਕਹਿਣਾ ਚਾਹੀਦਾ ਹੈ, ਕਿਉਂਕਿ ਇਹ ਸਾਡੇ ਸ਼ਾਇਰ ਇਸਲਾਮੀ ਨੇ हाँ जी हाँ जी ਤੇ ਇਹਨਾਂ ਤੇ ਅਮਲ ਕਰਕੇ ਅਸੀਂ ਜਿਹੜਾ ਹੈ ਦੀਨੋ ਦੁਨੀਆ ਦੀ ਜਿਹੜੀ ਇਹ ਉਹ ਕਾਮਯਾਬੀ ਹਾਸਲ ਕਰ ਸਕਨੇ ਆ। बिल्कुल जी, ਇਹਦੇ ਚ ਕੋਈ ਸ਼ੱਕ ਨਹੀਂ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਤੇ ਜਨਾਬ ਕੌਣ ਸਾਹਿਬ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਹੋ? ਜੀ ਮੈਂ ਮੋੜ ਇਮਨਾਬਾਦ ਤੋਂ ਮੁਹੰਮਦ ਆਸਫ ਗੱਲ ਕਰ ਰਿਹਾ ਜੀ। ਜੀ ਆਸਫ ਸਾਹਿਬ ਕੀ ਹਾਲ ਹੈ? ਠੀਕ ਠਾਕ ਹੋ? ਜੀ ਅਲਹਮਦੁਲਿल्लाह। ਤੁਹਾਡਾ WhatsApp ਗਰੁੱਪ ਜੁਆਇਨ ਕੀਤਾ ਸੀ। ਜੀ ਉਹ ਪੰਜਾਬੀ ਸੂਫੀ ਰੰਗ ਦੇ ਨਾਂ ਤੋਂ ਮੇਰਾ ਚੈਨਲ ਹੈ ਤੇ ਪੰਜਾਬੀ ਸੂਫੀ ਰੰਗ ਦੇ ਨਾਂ ਤੋਂ ਹੀ ਮੈਂ WhatsApp ਗਰੁੱਪ ਕ੍ਰੀਏਟ ਕੀਤਾ ਹੈ। जी माशाल्लाह, बड़ी अच्छी कोशिश है जी। मकसद यही है ना जी, सूफियाना कलाम या सूफी शोरा, इस तो इलावा ਜਿਹੜੇ ਵੀ ਕਲਾਮੇ ਮਾਰਫਤ ਹੈ ਉਹਦੇ ਬਾਰੇ 'ਚ ਲੋਕਾਂ ਨਾਲ ਗੱਲਬਾਤ ਹੋਵੇ, ਕੁਝ ਸਿੱਖਣ ਦਾ ਮੌਕਾ ਮਿਲੇ, ਜੋ ਕੁਝ ਸਾਨੂੰ ਪਤਾ ਹੈ ਲੋਕਾਂ ਨੂੰ ਦਸੀਏ, ਜੋ ਲੋਕਾਂ ਕੋਲੋਂ ਲੱਭਦਾ ਹੈ ਉਹਨਾਂ ਕੋਲੋਂ ਲਈਏ। ਅਸਲ ਵਿੱਚ ਜੀ ਮੈਂ ਤੇ ਚੌਧਰੀ ਅਹਿਸਾਨੁੱਲਾ ਵੜਾਈ ਸਾਹਿਬ ਨੂੰ ਸੁਣਦਾ ਸਾਂ। ਅੱਛਾ ਜੀ ਬਿਲਕੁਲ ਜੀ। ਚੌਧਰੀ ਅਹਿਸਾਨੁੱਲਾ ਵੜਾਈ ਸਾਹਿਬ, ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਵੇ। ਆਮੀਨ ਆਮੀਨ। ਉਹ ਆਪਣੇ ਢੇਰ ਚਾਹਣ ਵਾਲਿਆਂ ਨੂੰ ਛੱਡ ਕੇ ਚਲੇ ਗਏ ਨੇ ਆਪਣੇ ਖਾਲਕੇ ਅਸਲ ਹਕੀਕੀ ਵਿੱਚ ਕੋਲ। ਉਹਨਾਂ ਦੀ ਅਚਾਨਕ ਮੌਤ ਹੈ ਨਾ ਜਿਹੜੀ, ਉਹ ਲੋਕ ਮੌਸੀਕੀ ਦਾ ਬੜਾ ਦੇਖੋ ਜੀ, ਜਿਹੜਾ ਆਇਆ ਉਹਨੇ ਜਾਣਾ ਹੈ। ਸਦਾ ਇੱਥੇ ਕੋਈ ਵੀ ਨਹੀਂ, ਸਦਾ ਬਾਦਸ਼ਾਹੀ ਉਸ ਮਾਲਕ ਦੀ ਹੈ ਸਿਰਫ। ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਬਾਬਾ ਜੀ ਦਾ ਕਲਾਮ ਸੁਣਾਇਆ ਕਰੋਗੇ। ਜੀ ਬਿਲਕੁਲ, ਮੈਂ ਵੀਡੀਓ ਦੇ ਵਿੱਚ ਵਾਅਦਾ ਕੀਤਾ ਸੀ ਕਿ ਮੈਂ ਵਕਤਨ ਫਵਕਤਨ ਤੁਹਾਨੂੰ ਕਲਾਮ ਜਿਹੜਾ ਬਾਬਾ ਜੀ ਅਹਿਸਾਨੁੱਲਾ ਵੜਾਈ 'ਚ ਪੜ੍ਹਦੇ ਸਨ ਤੁਹਾਨੂੰ ਸੁਣਾਉਂਦਾ ਰਵਾਂਗਾ। ਬਾਬਾ ਜੀ ਅਹਿਸਾਨੁੱਲਾ ਵੜਾਈ ਨੇ ਜਿਨ੍ਹਾਂ ਸ਼ਾਇਰਾਂ ਨੂੰ ਪੜ੍ਹਿਆ ਨਾ, ਅਮਰ ਕਰ ਦਿੱਤਾ ਹੈ। ਤੇ ਕੀ ਸੁਣਨਾ ਪਸੰਦ ਕਰੋਗੇ ਤੁਸੀਂ? ਅੱਜ ਤੁਸੀਂ ਬਾਬਾ ਜੀ ਕਸੂਰਮੰਦ ਦਾ ਕੋਈ ਵੀ ਕਲਾਮ ਸੁਣਾ ਦਿਓ। ਵੇਖੋ ਜੀ, ਬਾਬਾ ਜੀ ਅਹਿਸਾਨੁੱਲਾ ਵੜਾਈ 'ਚ ਜਿਸ ਤਰ੍ਹਾਂ ਮੈਂ ਪਹਿਲੇ ਵੀ ਆਪਣੀ 2-4 ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕਿਆ ਜੀ ਕਿ ਮਹਿਜ਼ ਇੱਕ ਗਾਉਣ ਵਾਲੇ ਨਹੀਂ ਸੀ, ਉਹ ਸਾਰੀਆਂ ਬਾਰੀਕੀਆਂ ਨੂੰ ਸਮਝਦੇ ਸਨ। ਜੀ ਬਿਲਕੁਲ। ਉਹਨਾਂ ਨੂੰ ਸਾਰੀ ਤਰਤੀਬ ਦਾ ਪਤਾ ਸੀ। ਜਦੋਂ ਵੀ ਕੋਈ ਪ੍ਰੋਗਰਾਮ ਜਾਂ ਮਹਿਫਲ ਹੁੰਦੀ ਸੀ ਤੇ ਉਹ ਬਕਾਇਦਾ ਇੱਕ ਤਰਤੀਬ ਰੱਖਦੇ ਸਨ। ਹਾਂ ਜੀ ਬਿਲਕੁਲ। ਸਭ ਤੋਂ ਪਹਿਲੇ ਅੱਲਾ ਦੀ ਹਮਦ ਬਿਆਨ ਕਰਦੇ ਸਨ, ਮਾਸ਼ਾਅੱਲਾ। ਉਸ ਤੋਂ ਬਾਅਦ ਉਹਦੇ ਮਹਿਬੂਬ ਦਾ ਜ਼ਿਕਰ ਕਰਦੇ ਸਨ, ਸੁਭਾਨ ਅੱਲਾ ਤੇ ਸੁਭਾਨ ਅੱਲਾ। ਫਿਰ ਲੋਕਾਂ ਨੂੰ ਕਹਿੰਦੇ ਸਨ ਕਿ ਜਿਹੜੀ ਕੋਈ ਤੁਹਾਡੀ ਫਰਮਾਇਸ਼ ਹੈ ਉਹ ਸਾਨੂੰ ਦੱਸੋ। ਅਸਲ ਵਿੱਚ ਚੌਧਰੀ ਸਾਹਿਬ ਜ਼ਿਆਦਾ ਕਲਾਮੇ ਮਾਰਫਤ ਹੀ ਪੜ੍ਹਦੇ ਸਨ। ਜੀ ਬਿਲਕੁਲ। ਬਾਬਾ ਜੀ ਸਿਰਫ ਸੂਫਿਆਨਾ ਕਲਾਮ ਦੇ ਸ਼ੌਕੀਨ ਸਨ। ਹਾਂ ਜੀ ਉਹਨਾਂ ਦਾ ਦਿਲ ਹੀ ਬਾਕੀ ਫਿਰ ਜਿਵੇਂ ਉਹ ਦਿਲ ਰੱਖਣੀ ਕਰਨੀ ਹੁੰਦੀ ਹੈ ਨਾ, ਜੀ ਤੇ ਉਹ ਥੋੜਾ ਬੜਾ ਦੂਸਰਾ ਦੇਸੀ ਕਲਾਮ ਵੀ ਪੜ੍ਹ ਦਿੰਦੇ ਸਨ ਜ਼ਾਇਕਾ ਬਦਲਣ ਲਈ। ਲੇਕਿਨ ਹਕੀਕਤ ਦੇ ਵਿੱਚ ਉਹਨਾਂ ਨੂੰ ਖੁਸ਼ੀ ਉਦੋਂ ਹੀ ਹੁੰਦੀ ਸੀ ਜਦੋਂ ਅੱਗੇ ਕੋਈ ਸੁਣਨ ਵਾਲਾ ਹੋਵੇ ਤੇ ਸੂਫਿਆਨਾ ਕਲਾਮ ਉਹ ਪੜ੍ਹਨ, ਤੇ ਫਿਰ ਹੀ ਉਹਨਾਂ ਨੂੰ ਪੜ੍ਹਨ ਦਾ ਮਜ਼ਾ ਆਉਂਦਾ ਸੀ। ਅਸਲ ਵਿੱਚ ਜੀ ਦਿਲ ਦਾ ਸਕੂਨ ਤੇ ਅਰਫਾਨਾ ਕਲਾਮ ਨਾਲ ਹੀ ਹੈ ਨਾ। ਜੀ ਇਨਸ਼ਾਅੱਲਾ ਗੱਲਾਂ ਤੇ ਹੁੰਦੀਆਂ ਰਹਿਣਗੀਆਂ। ਤੇ ਹੁਣ ਤੁਹਾਡੀ ਕੀ ਫਰਮਾਇਸ਼ ਹੈ ਜੀ, ਮੈਂ ਤੁਹਾਨੂੰ ਕੀ ਸੁਣਾਵਾਂ? ਤੁਸੀਂ ਜੀ ਮੈਨੂੰ ਬਾਬਾ ਜੀ ਕਸੂਰਮੰਦ ਦਾ ਕੋਈ ਵੀ ਕਲਾਮ ਸੁਣਾ ਦਿਓ। ਜੀ ਮੈਂ ਫਿਰ ਤੁਹਾਨੂੰ ਇੱਕ ਬਾਬਾ ਜੀ ਕਸੂਰਮੰਦ ਦਾ ਹਮਦੀਆ ਕਲਾਮ ਹੈ ਜਿਹੜਾ ਕਿ ਉਹਨਾਂ ਦੀ ਕਿਤਾਬ ਸੁੱਚੇ ਮੋਤੀ। ਜੀ ਉਹ ਜਿਹੜੀ ਸ਼ਾਇਆ ਨਹੀਂ ਹੋਈ, ਸਿਰਫ ਤਰਤੀਬ। ਜੀ ਕਿਤਾਬ ਤੇ ਤੁਹਾਨੂੰ ਪਤਾ ਹੈ ਉਹਨਾਂ ਦੀ ਜ਼ਿੰਦਗੀ ਛਪੀ ਕੋ ਨਹੀਂ, ਲੇਕਿਨ ਇਹ ਕੁਝ ਚਾਹਣ ਵਾਲਿਆਂ ਨੇ ਜਿਹੜੇ ਉਹਨਾਂ ਦੇ ਆਸ਼ਿਕ ਸਨ ਉਹਨਾਂ ਨੇ ਤਰਤੀਬ ਦਿੱਤਾ ਹੈ ਕਲਾਮ। ਉਹਦੇ ਵਿੱਚ ਇਹ ਪਹਿਲਾ ਹੀ ਕਲਾਮ ਹੈ। ਅੱਛਾ। ਤੇ ਬਾਬਾ ਜੀ ਅਹਿਸਾਨੁੱਲਾ ਵੜਾਈ 'ਚ ਵੀ ਅਕਸਰ ਇਹੀ ਕਲਾਮ ਪੜ੍ਹਦੇ ਸਨ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ। ਜੀ ਬਿਸਮਿਲ੍ਲਾ ਕਰੋ ਜੀ, ਫਿਰ ਸੁਣਾਓ ਸਾਨੂੰ। ਜੀ ਮੈਂ ਤੁਹਾਨੂੰ ਸੁਣਾ ਦੇਣਾ ਜਨਾਬ ਆਸਫ ਸਾਹਿਬ, ਮੋਸਟ ਵੈਲਕਮ ਜੀ। ਬਾਬਾ ਜੀ ਕਸੂਰਮੰਦ ਲਿਖਦੇ ਨੇ ਜੀ, ਇਰਸ਼ਾਦ। ਅਵਲ ਹਮਦ ਖੁਦਾ ਕਰ ਬਿਸਮਿਲ੍ਲਾ। ਸੁਭਾਨ ਅੱਲਾ। ਅਵਲ ਹਮਦ ਖੁਦਾ ਕਰ ਬਿਸਮਿਲ੍ਲਾ, ਜਿਹਦੇ ਬਿਨਾ ਪ੍ਰਤੀਤ ਨਾ ਪਰਚ ਦੀਏ, ਬੇਪਰਵਾਹ ਜੱਬਾਰ ਕਹਾਰ ਮੌਲਾ, ਹਰ ਸ਼ੈ ਪੀ ਦਹਿਸ਼ਤੋਂ ਟਰਕ ਦੀਏ, ਮਲਕ ਵਿੱਚ ਇਬਾਦਤਾਂ ਮਾਰ ਜਾਨੂ, ਮਲਕ ਵਿੱਚ ਇਬਾਦਤਾਂ ਮਾਰ ਜਾਨੂ, ਲਾਈਆਂ ਤਾੜੀਆਂ ਅੱਖ ਨਾ ਫੜਕ ਦੀਏ, ਸੂਰਜ ਚੰਨ ਤਾਰੇ ਖਿਦਮਤ ਵਿੱਚ ਸਾਰੇ, ਜ਼ੀਨਤ ਜ਼ੇਬ ਮੁਨਾਰੇ ਅਰਸ਼ ਦੀਏ। ਸੁਭਾਨ ਅੱਲਾ। ਵੇਖੋ ਆਸਫ ਸਾਹਿਬ, ਬਾਬਾ ਜੀ ਕਸੂਰਮੰਦ ਬਜ਼ਾਹਰ ਅਨਪੜ੍ਹ ਸਨ। ਜੀ ਲੇਕਿਨ ਮੇਰੇ ਖਾਲਕ ਮੇਰੇ ਮਾਲਕ ਨੇ ਉਹਨਾਂ ਨੂੰ ਇਲਮੇ ਲਦੁੰਨੀ ਅਤਾ ਕੀਤਾ ਸੀ। ਇੱਕ ਇਲਮ ਉਹ ਹੁੰਦਾ ਹੈ ਜਿਹੜਾ ਕਿ ਮਦਰਸੇ ਵਿੱਚੋਂ, ਮਸਜਿਦ ਵਿੱਚੋਂ, ਸਕੂਲ ਵਿੱਚੋਂ ਜਾਂ ਕਿਸੇ ਉਸਤਾਦ ਕੋਲੋਂ ਹਾਸਲ ਕੀਤਾ ਜਾਂਦਾ ਹੈ, ਜਿਹੜਾ ਕਿ ਆਮ ਇਲਮ ਹੈ। ਇੱਕ ਇਲਮੇ ਲਦੁੰਨੀ ਹੁੰਦਾ ਹੈ ਜਿਹੜਾ ਕਿ ਖੁਦਾ ਦਾ ਦੇ,
ਜਿਹੜਾ ਕਿ ਅੱਲਾ ਦੀ ਅਤਾ ਨਾਲ ਆਉਂਦਾ ਹੈ। ਉਸ ਮਾਲਕ ਦੀ ਕਰਮ ਨਵਾਜ਼ੀ ਹੋਵੇ ਤੇ। ਬਿਲਕੁਲ ਜੀ ਬਿਲਕੁਲ, ਉਹ ਅੱਲਾ ਦੀ ਅਤਾ ਨਾਲ ਜਿਹੜਾ ਇਲਮ ਆਉਂਦਾ ਹੈ ਨਾ, ਫਿਰ ਉਹਦੇ ਨਾਲ ਜਿਹੜਾ ਬੰਦਾ ਕਲਾਮ ਲਿਖਦਾ ਹੈ ਜਾਂ ਜਿਹੜੀ ਸ਼ਾਇਰੀ ਲਿਖਦਾ ਹੈ, ਉਹ ਫਿਰ ਅਫਾਕੀ ਸ਼ਾਇਰੀ ਹੁੰਦੀ ਹੈ। ਸੁਭਾਨ ਅੱਲਾਹ। ਜੀ ਬਾਬਾ ਜੀ ਅੱਗੇ ਲਿਖਦੇ ਨੇ, ਗੋਨਾ ਗੂਨ ਨੇ ਹੋਰ ਵੀ ਜੂਨ ਲੱਖਾਂ, ਗੋਨਾ ਗੂਨ ਨੇ ਹੋਰ ਵੀ ਜੂਨ ਲੱਖਾਂ, ਆਦਮ ਨਾਲ ਕੀਤੀ ਜ਼ੀਨਤ ਫਰਸ਼ ਦੀਏ, ਜ਼ਮੀਨ ਮਿਸਕੀਨ ਨਿਤ ਅਰਸ਼ ਨੂੰ ਮੂੰਹ ਕਰਕੇ, ਫਜ਼ਲ ਮੰਗਦੀ ਤੱਕਦੀ ਤਰਸਦੀ ਏ, ਸੁਭਾਨ ਅੱਲਾਹ। ਸਬਜ਼ਾ ਜਾਗਦਾ ਏ ਵਿੱਚ ਇਬਾਦਤਾਂ ਦੇ, ਜੂ ਜੂ ਰਹਿਮਤ ਮੌਲਾ ਤੇਰੀ ਬਰਸਦੀ ਏ, ਤੇਰੇ ਵਿੱਚ ਘੇਰੇ ਕੌਣ ਦਮ ਫੇਰੇ, ਲੈਂਦੀ ਫੇਰੇ ਚਰਖੜੀ ਚਰਖਦੀ ਏ, ਅੱਲਾਹ ਅੱਲਾਹ। ਬੱਦਲ ਗੈਬ ਥੀ ਆਮਦੇ ਬਣ ਹਾਠਾਂ, ਬੱਦਲ ਗੈਬ ਥੀ ਆਮਦੇ ਬਣ ਹਾਠਾਂ, ਚਮਕ ਧੜਕ ਡਰਾਮਦੀ ਬਰਕਦੀ ਏ, ਅੱਲਾਹੁ ਅਕਬਰ। ਵੇਖ ਕੇ ਬੇਪਰਵਾਹੀ ਦੇ ਕਾਰਖਾਨੇ, ਅਕਲ ਫਿਕਰ ਵਿੱਚ ਹੈਰਤਾਂ ਗਰਕਦੀ ਏ। ਤੁਸੀਂ ਅੰਦਾਜ਼ਾ ਕਰੋ ਕਿ ਜਿਹੜੇ ਇਸਤਾਰੇ, ਜਿਹੜੀਆਂ ਤਸ਼ਬੀਹਾਂ ਉਹਨਾਂ ਨੇ ਇਸਤੇਮਾਲ ਕੀਤੀਆਂ ਨੇ, ਇਹ ਇੱਕ ਪੜ੍ਹਿਆ ਲਿਖਿਆ ਬੰਦਾ ਵੀ ਹੈਰਤ 'ਚ ਗੁੰਮ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਇੱਕ ਅਨਪੜ੍ਹ ਬੰਦਾ ਇੰਨੇ ਅੱਛੇ ਤਸ਼ਬੀਹ ਤੇ ਇਸਤਾਰੇ ਇਸਤੇਮਾਲ ਕਰ ਸਕਦਾ ਹੈ। ਅੱਗੇ ਲਿਖਦੇ ਨੇ, ਉੱਥੇ ਤੀਰ ਤਦਬੀਰ ਦੀ ਵਾਹ ਨਾਈ, ਉੱਥੇ ਤੀਰ ਤਦਬੀਰ ਦੀ ਵਾਹ ਨਾਈ, ਤਕਦੀਰ ਤੇਰੀ ਰੱਬਾ, ਜਿੱਥੇ ਵਰਤਦੀ ਏ ਹਰ ਹਰ ਵਿੱਚ ਮਾਰਨਾ ਏ ਪਿਆ ਠਾਠਾਂ, ਅੱਲਾਹ ਅੱਲਾਹ। ਹਰ ਹਰ ਵਿੱਚ ਮਾਰਨਾ ਏ ਪਿਆ ਠਾਠਾਂ, ਹਰ ਸ਼ਾਨ ਮੌਲਾ ਤੇਰੇ ਸ਼ਰਫ ਦੀ ਏ, ਇਹ ਬਹਿਰੂਪ ਤੇਰੇ ਵਿੱਚ ਰੂਪ ਤੇਰੇ, ਤੇਰੀ ਅੱਖ ਹੋਵੇ ਤੱਕ ਪਰਖ ਦੀਏ, ਅਕਲ ਇਲਮ ਤੇਰੇ ਮੇਰੇ ਹੀ ਤੀਕਰ, ਜਿੱਥੇ ਪਹੁੰਚ ਨਾ ਨਾਹਵ ਤੇ ਸਰਫ ਦੀਏ। ਸੁਭਾਨ ਅੱਲਾਹ। ਹੁਣ ਇਹ ਸਰਫ ਤੇ ਨਾਹਵ ਤੁਹਾਨੂੰ ਪਤਾ ਹੈ ਗ੍ਰਾਮਰ ਨੂੰ ਕਿਹਾ ਜਾਂਦਾ ਹੈ ਜੀ ਬਿਲਕੁਲ। ਤੇ ਜਿਨ੍ਹਾਂ ਨੂੰ ਗ੍ਰਾਮਰ ਤੇ ਕਵਾਇਦ ਤੇ ਅਬੂਰ ਹੁੰਦਾ ਹੈ ਨਾ, ਉਹ ਇਹੋ ਜਿਹੀਆਂ ਗੱਲਾਂ ਲਿਖ ਸਕਦੇ ਨੇ, ਜਾਂ ਫਿਰ ਜਿਹਦੇ ਤੇ ਮੇਰੇ ਮਾਲਕ ਦਾ ਕਰਮ ਹੋਵੇ ਉਹ ਇਹ ਗੱਲਾਂ ਲਿਖ ਸਕਦਾ ਹੈ। ਬੇਸ਼ੱਕ। ਅੱਗੇ ਬਾਬਾ ਜੀ ਕਸੂਰਮੰਦ ਇਤਰਾਫ ਵੀ ਕਰਦੇ ਨੇ, ਮੈਂ ਬੰਦਾ ਤੇਰਾ ਤੇਰਾ ਹੀ ਆਸਰਾ ਏ, ਮੈਂ ਬੰਦਾ ਤੇਰਾ ਤੇਰਾ ਹੀ ਆਸਰਾ ਏ, ਹੋਰ ਆਸ ਨਹੀਂ ਕਿਸੇ ਤਰਫ ਦੀਏ। ਉਹ ਤੇ ਸਭ ਤੋਂ ਵੱਡਾ ਸਹਾਰਾ ਹੈ ਨਾ ਜੀ। ਜੀ ਬਿਲਕੁਲ। ਵੇਖੋ ਜੀ, ਜਿਹਨੂੰ ਆਪਣੇ ਰੱਬ ਤੇ ਆਸ ਹੈ ਨਾ, ਆਪਣੇ ਰੱਬ ਤੇ ਯਕੀਨ ਹੈ, ਉਹਨੂੰ ਫਿਰ ਦੁਨੀਆ ਦੀ ਕੋਈ ਹੋਰ ਪਰਵਾਹ ਨਹੀਂ ਰਹਿੰਦੀ। ਐਵੇਂ ਗੱਲ ਉਹ ਕਿਵੇਂ ਇਕਬਾਲ ਨੇ ਲਿਖਿਆ ਨਾ ਕਿ ये एक सजदा जिसे तू गरां समझता है, ये एक सजदा जिसे तू गरां समझता है, हजार सजदों से देता है आदमी को निजात। सुभान अल्लाह। ਅੱਗੇ ਬਾਬਾ ਜੀ ਕਸੂਰਮੰਦ ਲਿਖਦੇ ਨੇ, जी जी। ਤੂੰ ਬਚਾਏ ਤੇ ਬਚਾ ਤੂਫਾਨ ਵਿੱਚੋਂ, अल्लाह अल्लाह। ਤੂੰ ਬਚਾਏ ਤੇ ਬਚਾ ਤੂਫਾਨ ਵਿੱਚੋਂ, ਨੇਰੀ ਵਗਦੀ ਪਈ ਚੁਤਰਫ ਦੀਏ, ਤੇਰੀ ਸ਼ਾਨ ਮੈਂ ਕਰਾਂ ਬਿਆਨ ਕਿਵੇਂ, ਬੇਇਲਮ ਸ਼ਨਾਸ ਨਾ ਹਰਫ ਦੀਏ, ਦਿਲ ਵਿੱਚ ਮੁਹੱਬਤਾਂ ਜੋਸ਼ ਮਾਰਨ, ਦਿਲ ਵਿੱਚ ਮੁਹੱਬਤਾਂ ਜੋਸ਼ ਮਾਰਨ, ਬਖੇੜੇ ਲਫ਼ਜ਼ ਜ਼ਬਾਨ ਨਾ ਪਰਤ ਦੀਏ, ਅੱਲਾਹ। ਘੋੜੀ ਤਬਾ ਖਿਆਲ ਮੈਦਾਨ ਅੰਦਰ। ਵੇਖੋ ਕਿੰਨੀ ਪਿਆਰੀ ਤਸ਼ਬੀਹ ਦਿੱਤੀ ਹੈ। ਸੁਭਾਨ ਘੋੜੀ ਅੱਲਾਹ। ਤਬਾ ਖਿਆਲ ਮੈਦਾਨ ਅੰਦਰ, ਦੌੜ ਦੌੜ ਅੰਨੀ ਪਈ ਕਰਕਦੀ ਏ, ਤੇਰੀ ਮਦਦ ਬਿਨ ਭੁੱਲੇ ਨੇ ਦਾ ਸਾਰੇ। ਉਹਦੀ ਮਦਦ ਹੋਵੇ ਤੇ ਸਾਰੇ ਕੰਮ ਹੁੰਦੇ ਨੇ। बेशक। ਤੇਰੀ ਮਦਦ ਬਿਨ ਭੁੱਲੇ ਨੇ ਦਾ ਸਾਰੇ, ਪਵੇ ਦਸ ਨਾ ਸੁਖਨ ਦੇ ਸੜਕ ਦੀਏ, ਫਜ਼ਲੋਂ ਧਿਆਨ ਤੇਰਾ ਰਹਿੰਦਾ ਧਰਤ ਉੱਤੇ, ਰਹਿੰਦੀ ਅਰਸ਼ ਉੱਤੇ ਅੱਖ ਧਰਤ ਦੀਏ, ਹੱਕ ਸੱਚੇ ਮਾਲਕਾ ਨਾਮ ਤੇਰਾ, ਕਸੂਰਮੰਦ ਬਣਾ ਇੱਕ ਨਰਥ ਦੀਏ। सुभान अल्लाह सुभान अल्लाह। ਤੁਸੀਂ ਅੰਦਾਜ਼ਾ ਕਰੋ ਕਿ ਜਿਹੜੇ ਅਲਫਾਜ਼, ਜਿਹੜੀ ਤਰਕੀਬਾਤ ਤੇ ਜਿਹੜੇ ਇਸਤਾਰੇ ਤਸ਼ਬੀਹਾਤ ਬਾਬਾ ਜੀ ਕਸੂਰਮੰਦ ਨੇ ਇਸ ਹਮਦ ਵਿੱਚ ਬਿਆਨ ਕੀਤੇ ਨੇ, ਇਨਸਾਨ ਦੀ ਅਕਲ ਦੰਗ ਰਹਿ ਜਾਂਦੀ ਹੈ, ਇਨਸਾਨ ਦੀਆਂ ਪੜ੍ਹਾਈਆਂ ਇੱਕ ਪਾਸੇ ਰਹਿ ਜਾਂਦੀਆਂ ਨੇ, ਤੇ ਇਨਸਾਨ ਦਾ ਇਸ ਗੱਲ ਤੇ ਹੋਰ ਯਕੀਨ ਵੱਧ ਜਾਂਦਾ ਹੈ। ਆਸਫ ਸਾਹਿਬ, जी जी जी। ਜਿਹਨੂੰ ਮੇਰਾ ਮਾਲਕ ਅਤਾ ਕਰਦਾ ਹੈ ਨਾ, ਫਿਰ ਉਹਦੇ ਕਲਾਮ ਦਾ ਕੋਈ ਸਾਨੀ ਨਹੀਂ ਹੁੰਦਾ। ਤੇ ਆਸਫ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਹਾਡਾ ਵੀ ਸ਼ੁਕਰੀਆ। ਤੁਸਾਂ ਨੇ ਅੱਜ ਕਾਲ ਕਰਕੇ ਸਾਡੇ ਕੋਲੋਂ ਬਾਬਾ ਜੀ ਕਸੂਰਮੰਦ ਦੇ ਕਲਾਮ ਦੀ ਫਰਮਾਇਸ਼ ਕੀਤੀ। ਅੱਲਾ ਨੇ ਮੈਨੂੰ ਤੌਫੀਕ ਦਿੱਤੀ ਕਿ ਜਿਹੜਾ ਵਾਅਦਾ ਮੈਂ ਕੀਤਾ ਸੀ, ਅੱਜ ਉਹ ਵਾਅਦਾ ਪੂਰਾ ਹੋਇਆ। जी जी। ਤੇ ਜਿਹੜਾ ਕਲਾਮ ਬਾਬਾ ਜੀ ਇਹਸਾਨੁੱਲਾ ਵੜਾਇਆ ਚ ਅਕਸਰ ਪੜ੍ਹਦੇ ਸਨ, ਮੈਂ ਤੁਹਾਨੂੰ ਸੁਣਾਇਆ। ਉਮੀਦ ਹੈ ਤੁਹਾਨੂੰ ਅੱਛਾ ਲੱਗਾ ਹੋਵੇਗਾ, जी बिल्कुल। ਕਿਉਂਕਿ ਜਿਸ ਤਰ੍ਹਾਂ ਤਰਨਮ ਦੇ ਨਾਲ ਤੇ ਖੁਸ਼ ਲਹਾਨੀ ਦੇ ਨਾਲ ਤੇ ਸੁਰੀਲੇ ਅੰਦਾਜ਼ ਦੇ ਵਿੱਚ ਬਾਬਾ ਜੀ ਇਹਸਾਨੁੱਲਾ ਵੜਾਇਆ ਚ ਪੜ੍ਹਦੇ ਸਨ, जी जी। ਉਹ ਤੇ ਹੁਣ ਗੱਲਾਂ ਨਹੀਂ ਲੱਭਣੀਆਂ। ਅਸੀਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦਾ
ਪੜ੍ਹਿਆ ਹੋਇਆ ਕਲਾਮ ਪੜ੍ਹ ਕੇ ਉਹਨਾਂ ਦੀ ਯਾਦ ਤਾਜ਼ਾ ਕਰਾਂਗੇ। ਖੁਸ਼ ਰਹੋ। ਖੁਸ਼ ਰਹੋ। ਤੇ ਨਾਜ਼ਰੀਨ, ਤੁਸੀਂ ਵੀ ਆਸਫ ਸਾਹਿਬ ਦੇ ਨਾਲ ਬਾਬਾ ਜੀ ਕਸੂਰਮੰਦ ਦਾ ਹਮਦੀਆ ਕਲਾਮ ਸੁਣਿਆ। ਉਮੀਦ ਹੈ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ। ਖੁਸ਼ ਰਹੋ, ਸ਼ਾਦ ਰਹੋ, ਆਬਾਦ ਰਹੋ। ਅੱਲਾ ਹਾਫਿਜ਼।